ਸਿੱਧੂ ਮੂਸੇਵਾਲਾ ਦੁਨੀਆ ਤੋਂ ਜਾਣਦੀਆਂ ਤੇ ਬਾਬਾ ਜੀ ਵੀ ਗੱਲ ਕਰਨਾ ਚਾਹ ਰਹੇ ਸੀ ਉਸ ਤੇ, ਅਮਰਦਾ ਸਾਹਿਬ ਵੀ ਕਰਨਾ ਚਾਹ ਰਹੇ ਸਨ, ਦਿਲੀਪ ਸੌਸ ਵੀ ਹੈ ਔਰ ਸਾਡਾ ਦੋਸਤ ਵੀ ਸੀ, ਬਾਬਾ ਜੀ ਦੀ ਵੀ ਬੜੀ ਰਿਸਪੈਕਟ ਕਰਦੇ ਸਨ। ਤੇ ਬਾਬਾ ਜੀ ਮੈਨੂੰ ਕੱਲ ਜਦੋਂ ਖਬਰ ਮਿਲੀ ਤੇ ਬਹਰਹਾਲ ਮੈਂ ਨਾ ਤੇ ਸੁਣਿਆ ਸੀ ਪਰ ਥੋੜਾ ਜਿਹਾ ਮਹਿਸੂਸ ਹੋਇਆ, ਲੇਕਿਨ ਰਾਤ ਨੂੰ ਫਿਰ ਇੱਕ ਸੱਜਣ ਦਾ ਮੈਨੂੰ ਫੋਨ ਆਇਆ ਕਿ ਬਾਬਾ ਜੀ ਇਸ ਤਰ੍ਹਾਂ ਮੈਂ ਕਿਹਾ ਅੱਜ हाँ मैं तस्वीर तो नहीं देखी पर मैं सुना कि उन्होंने बहुत अच्छा कहते सन, बड़े नौजवान सन, छोटी उम्र सी बहर उन्हों का मर जाना जग तो बड़ा सर मेरे ख्याल के पूरे चढ़ते लेंदे पंजाब दे विच बहुत ज्यादा दुख महसूस किया। और अज इतफाक ना मैं सवेरे एक हट्टी है साढ़े इलाके च तो मैं पान लेना तो उत्थे खलोता तो लोग दस रहे सी मैनू आन के बाबा जी तुहानू पता लगे कि अज सिद्धू जी मूसेवाला जी दुनिया तो टुर गए ने। बड़ा दुख है सुन के ते मैं इस हवाले ने गल कर कि जो चढ़ते रहते पंजाब च आम बंदे तक जो नौजवान साडे पंजाबी दा सिंगर सोहना गाने वाला रब नू प्यारा हो गया, बड़े ही अफसोस की गल है कि पता नहीं अगे जाके उन्हें की बनना सी, की किड़ा सोहना निकलना सी, इस तो भी अगे जाना सी। बहरहाल जिन्होंने ज्यादती की थी उस बंदे नाल मेरा ख्याल है कि उन्होंने बहुत बड़ा नुकसान किया है, उहदे मानिया का उन्होंने प्यार करने वाले का उन्होंने बड़ा दुख पड़ाया। मेरे वालों भी उसी तरह असी भी उन्होंने लोगों से शामिल हाँ। रब उन्होंने अपना सिद्धू जी नू अपने अच्छी थां देवे, प्यारी थां देवे रब। उन्होंने वालदैन सुने कि वालदा जी भी बहुत पता नहीं की खाशा की सदरा हो इस तो ये तो होर भी बड़े दुख वाली गल है। बहरहाल की कर सकने, इंसानी जिंदगी इहदा वेला दे वक्त का कोई पता नहीं। बहरहाल जो भी होया बहुत बुरा है। रब सारे चढ़ते लेंदे जेडे उहदे प्यार करने वाले ने उन्होंने सबर देवे, बस और मैं कुछ नहीं कह सकता। खत्म नहीं जी कीता, एक सदी खत्म कीती है क्योंकि उनदा काम है दरअसल अजे गिले ते है ना अगे जाके पता लगना सी कि शख्स ने कितों तक रपड़ना सी। छोटी उम्र पर इस उम्र दे विच इस लेवल दा नाम पैदा कर लेता, बड़े दुख वाली गल है, बहुत दुख वाली गल। काफी इमोशनल भी सन, सवेरे भी गल कर रहे थे। ਮੈਨੂੰ ਤੇ ਕੱਲ ਸ਼ਾਮ ਪਤਾ ਲੱਗਾ ਤੇ ਦੋ ਚਾਰ ਦੋਸਤਾਂ ਨੇ ਕਿਹਾ ਕਿ ਯਾਰ ਇਹਦੇ ਤੇ ਨਾ ਆਨਲਾਈਨ ਆਓ, ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਯਾਰ ਮੈਂ ਇਸ ਕੰਡੀਸ਼ਨ ਦੇ ਵਿੱਚ ਨਹੀਂ ਹਾਂ ਕਿ ਮੈਂ ਇਸ ਤੇ ਕੋਈ ਗੱਲ ਕਰਾਂ। ਮੇਰੇ ਨੇੜੇ ਪੰਜਾਬ ਦਾ ਜਿਹੜਾ ਵੀ ਪੁੱਤਰ ਕੋਈ ਬੋਲਣ ਵਾਲਾ ਹੋਏਗਾ ਨਾ, ਔਰ ਉਹ ਪੰਜਾਬ ਤੇ ਬੋਲਣ ਵਾਲਾ ਹੋਏਗਾ, ਭਲੇ ਉਹ ਕਿਹੜੇ ਵੀ ਰੁਖ ਤੋਂ ਬੋਲੇਗਾ, ਉਸ ਦੀ ਆਵਾਜ਼ ਨੂੰ ਕਿਸੇ ਨਾ ਕਿਸੇ ਤਰੀਕੇ ਇੰਜ ਹੀ ਦੱਬਿਆ ਜਾਏਗਾ। ਇੱਕ ਵੱਡੀ ਹਿਸਟਰੀ ਹੈ ਅਸੀਂ ਲੈ ਕੇ ਚੱਲੀਏ ਤੇ, ਲੇਕਿਨ ਰੀਸੈਂਟਲੀ ਦੇਖੀਏ ਤੇ ਦੀਪ ਸਿੱਧੂ ਜਿਹੜੀ ਇੱਕ ਪੰਜਾਬ ਦੀ ਆਵਾਜ਼ ਬਣੀ, ਉਹਦੇ ਤੇ ਕੀ ਲੇਬਲ ਲਾਇਆ ਗਿਆ, ਖਾਲਿਸਤਾਨੀ ਦਾ ਲੇਬਲ ਲਾਇਆ ਗਿਆ। ਇੱਕ ਗਾਲੀ ਬਣਾ ਦਿੱਤੀ ਗਈ ਹੈ ਖਾਲਿਸਤਾਨੀ ਨੂੰ, ਔਰ ਜਿਹਨੂੰ ਮਾਰਨਾ ਹੁੰਦਾ ਉਹਦੇ ਤੇ ਖਾਲਿਸਤਾਨੀ ਦਾ ਲੇਬਲ ਲਾ ਕੇ ਤੁਸੀਂ ਉਹਨੂੰ ਮਾਰ ਦਿੰਦੇ ਹੋ। ਦੂਸਰੇ ਨੰਬਰ ਤੇ ਇਹ ਹੈ ਕਿ ਸਿੱਧੂ ਦਾ ਜਿਹੜਾ ਕਿਹਾ ਜਾ ਰਿਹਾ ਹੈ ਕਿ ਸਿੱਧੂ ਤੇ ਕਿਸੇ ਕਤਲ ਦੇ ਵਿੱਚ ਮੁਲਵਸ ਸੀ। ਦੇਖੋ ਇਹ ਅਜ਼ੰਪਸ਼ਨ ਹੁੰਦੀਆਂ ਨੇ, ਕੋਈ ਵੀ ਕੋਰਟ ਉਸ ਤੇ ਸਾਬਤ ਨਹੀਂ ਕਰ ਸਕੀ ਕਿ ਉਹ ਕਿਸੇ ਦੇ ਨਾਲ ਮੁਲਵਸ ਸੀ। ਮਿਸਾਲ ਦੇ ਤੌਰ ਤੇ ਮੇਰਾ ਕਿਸੇ ਵੀ ਦੋਸਤ ਦੇ ਨਾਲ ਕੋਈ ਤਲਕ ਹੈ, ਉਹ ਦੋਸਤ ਅੱਗੇ ਕੋਈ ਕੰਮ ਕਰਦਾ ਹੈ ਤਾਂ ਉਹਦੇ 'ਚ ਮੇਰਾ ਵਾਸਤਾ ਤੇ ਨਹੀਂ ਹੋਏਗਾ। ਸੋ ਜਿਹੜੇ ਸਿੱਧੂ ਦੇ ਦੋਸਤ ਸਨ, ਅਗਰ ਉਹਨਾਂ ਦਾ ਕਿਸੇ ਨਾਲ ਕੋਈ ਮਾਮਲਾ ਹੈ ਤੇ ਉਹ ਸਿੱਧੂ ਤੇ ਕਿਸ ਤਰੀਕੇ ਨਾਲ ਪਾ ਦਿੱਤਾ ਗਿਆ। ਫਿਰ ਇਹ ਹੈ ਕਿ ਅਸੀਂ ਦੇਖੀਏ ਤੇ ਇੱਕ ਪਲੈਨਿੰਗ ਮੈਨੂੰ ਲੱਗਦੀ ਹੈ, ਜਿਵੇਂ ਕੋਈ ਪਲਾਨ ਕਿਸੇ ਨੂੰ ਕਤਲ ਤੁਸੀਂ ਕਰਾਇਆ ਜਾਂਦਾ ਹੈ ਕਿ ਸਿੱਧੂ ਕੋਲ ਜਿਹੜੀ ਏਜੰਸੀਜ਼ ਦੀ ਰਿਪੋਰਟ ਦੇ ਮੁਤਾਬਿਕ, ਈਵਨ ਕਿ ਰਾਹ ਦੀ ਰਿਪੋਰਟ ਦੇ ਮੁਤਾਬਿਕ ਜਿਹੜੇ ਲੋਕਾਂ ਨੂੰ ਇੱਥੇ ਸਿਕਿਉਰਿਟੀ ਪੰਜਾਬ ਦੇ ਵਿੱਚ ਦਿੱਤੀ ਹੋਈ ਸੀ ਉਹਦੇ ਵਿੱਚ ਸਿੱਧੂ ਮੂਸੇਵਾਲਾ ਸ਼ਾਮਿਲ ਸੀ, ਔਰ ਅਚਾਨਕ ਉਸ ਸਿਕਿਉਰਿਟੀ ਦਾ ਵਾਪਸ ਲੈ ਲਿੱਤਾ ਜਾਣਾ। ਔਰ ਫਿਰ ਅਗਲੀ ਜਿਹੜੀ ਸਭ ਤੋਂ ਬੜੀ ਗੱਲ ਇਹ ਕਰਨੀ ਕਿ ਉਹ ਸਿਕਿਉਰਿਟੀ ਜਿਨ੍ਹਾਂ ਲੋਕਾਂ ਤੋਂ ਵਾਪਸ ਲਈ ਗਈ ਹੈ ਉਹਨੂੰ ਮੀਡੀਆ ਰਾਹੀਂ ਉਛਾਲਿਆ ਗਿਆ ਕਿ ਇਹਨਾਂ ਲੋਕਾਂ ਤੋਂ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਲਈ ਗਈ ਹੈ। ਹੁਣ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਫੇਮ ਮਿਲਦਾ ਹੈ, ਜ਼ਹਿਰੀ ਜੀ ਗੱਲ ਹੈ, ਉਹਦੇ ਪਿੱਛੇ ਉਹਨਾਂ ਦੇ ਵੈਰੀ ਵੀ ਪੈਦਾ ਹੋਏ ਹੁੰਦੇ ਨੇ। ਤੇ ਇਹ ਤੁਸੀਂ ਕੀ ਪੈਗਾਮ ਕੀ ਦੇਣਾ ਚਾਹ ਰਹੇ ਸੀ, ਕਿਹੜਾ ਮੈਸੇਜ, ਕਿਹੜਾ ਸੁਨੇਹਾ ਤੁਸੀਂ ਦੇਣਾ ਚਾਹ ਰਹੇ ਸੀ ਕਿ ਇਹਨਾਂ ਲੋਕਾਂ ਤੋਂ ਤੁਸੀਂ ਸਿਕਿਉਰਿਟੀ ਵਾਪਸ ਲੈ ਲਈ ਹੈ। ਸੋ ਇੱਕ ਪਲਾਨ ਹੈ, ਔਰ ਇਹ ਪਲਾਨ ਹਮੇਸ਼ਾ ਤੋਂ ਪੰਜਾਬ ਦੇ ਉਹਨਾਂ ਪੁੱਤਰਾਂ ਦੇ ਖਿਲਾਫ ਹੀ ਬਣਾਏ ਜਾਂਦੇ ਨੇ ਜਿਹੜੇ ਪੰਜਾਬੀ ਦੀ ਗੱਲ ਕਰਦੇ ਨੇ, ਜਿਹੜੇ ਆਪਣੀ ਮਿੱਟੀ ਦੀ, ਆਪਣੇ ਲੋਕਾਂ ਦੀ ਗੱਲ ਕਰਦੇ ਨੇ, ਜਿਹੜੇ ਉਸ ਵੇਲੇ ਨੂੰ ਯਾਦ ਕਰਦੇ ਨੇ ਜਦੋਂ ਪੰਜਾਬੀਆਂ ਦਾ ਆਪਣਾ ਰਾਜ ਸੀ।
ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਨੇ ਤੇ ਬੜੀ ਕੱਲ ਦੀ ਤਬੀਅਤ ਦੁਖੀ ਹੈ। ਔਰ ਸਿੱਧੂ ਪਪੂਲਰ ਕਿਤਨਾ ਸੀ ਇਹਦੀ ਮੈਂ ਤੁਹਾਨੂੰ ਦੱਸ ਦੇਣਾ ਕਿ ਮੈਨੂੰ ਪਹਿਲੀ ਦਫਾ ਸਿੱਧੂ ਦਾ ਪਤਾ ਮੇਰੇ ਪਿੰਡ ਦੇ 4-4 5-5 ਸਾਲ ਦੇ ਉਹਨਾਂ ਬੱਚਿਆਂ ਤੋਂ ਪਤਾ ਚੱਲਾ ਸੀ ਕਿ ਅੱਜ ਤੋਂ 4-5 ਸਾਲ ਪਹਿਲੇ ਜਿਹੜੇ ਕੁਝ ਗਾ ਰਹੇ ਸੀ ਈਦ ਦੇ ਮੌਕੇ ਤੇ ਮੈਂ ਉਹਨਾਂ ਤੋਂ ਪੁੱਛਿਆ ਸੀ ਕਿ ਯਾਰ ਰਹੀਲ ਤੁਸੀਂ ਇਹ ਕੀ ਗਾ ਰਹੇ ਹੋ, ਜਿਹੜਾ ਗਾਈ ਜਾ ਰਹੇ ਹੋ ਕਿਹਦਾ ਇਹ ਕਿਹੜਾ ਸਿੰਗਰ ਹੈ, ਕਿਹੜੇ ਗੁਲੂਕਾਰ ਨੇ ਗਾਇਆ ਹੈ? ਤੇ ਉਹਨਾਂ ਨੇ ਦੱਸਿਆ ਸੀ ਸਿੱਧੂ ਮੂਸੇਵਾਲਾ। ਇਹ ਹੈ ਸਿੱਧੂ ਮੂਸੇਵਾਲਾ ਕਿ ਮੇਰੇ ਜਿਹੇ ਬੰਦੇ ਦੇ ਪਿੰਡ ਦੇ ਵਿੱਚ ਜਿਹੜਾ ਇੰਤਹਾਈ ਬੈਕਵਰਡ ਹੈ ਔਰ ਉੱਥੋਂ ਦਾ ਬੱਚਾ ਜਿਹੜਾ ਕੋਈ 4-5 ਸਾਲ ਦਾ ਸੀ ਉਹ ਸਿੱਧੂ ਮੂਸੇਵਾਲੇ ਨੂੰ ਜਾਣਦਾ ਸੀ। ਆਪਣਾ ਇੱਕ ਤਰੀਕਾਕਾਰ ਹੁੰਦਾ ਹੈ ਗੱਲ ਕਰਨ ਦਾ, ਭਲੇ ਮੈਨੂੰ ਵੀ ਕੋਈ ਇਖਤਲਾਫ ਹੋਵੇ ਕਿ ਕਿਸ ਤਰੀਕੇ ਨਾਲ ਰੈਪ ਗਾਏ ਜਾ ਰਹੇ ਹਨ, ਬਾਬਾ ਨਜਵੀ ਨੂੰ ਵੀ ਬੇਸ਼ੱਕ ਉਹਦੇ ਤੇ ਇਤਰਾਜ਼ ਹੋ ਸਕਦਾ ਹੈ, ਲੇਕਿਨ ਜਿਸ ਨੂੰ ਮਾਨਤਾ ਮਿਲਦੀ ਹੈ, ਜਿਸ ਨੂੰ ਲੋਕ ਇੱਜ਼ਤ ਦਿੰਦੇ ਹਨ, ਉਸ ਇੱਜ਼ਤ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ। ਔਰ ਫਿਰ ਇੱਕ ਕਤਲ ਜਿਹੜਾ ਹੈ ਪਤਾ ਨਹੀਂ ਅਸੀਂ ਕਿਉਂ ਕਿਸੇ ਨੂੰ ਜੀਣ ਨਹੀਂ ਦਿੰਦੇ। ਸਾਡੇ ਵਾਸਤੇ ਦੂਜੇ ਦਾ ਜੀਣਾ ਮਸਲਾ ਕਿਉਂ ਹੈ? ਸਭ ਤੋਂ ਵੱਡੇ ਅਜ਼ਾਬ ਦੀ ਗੱਲ ਇਹ ਹੈ। ਔਰ ਕਿਸੇ ਮਸ਼ਹੂਰ ਰਾਈਟਰ ਨੇ ਵੀ ਕਿਹਾ ਸੀ, ਬਲਕਿ ਆਮਿਰ ਖਾਨ ਨੇ ਕਿਹਾ ਸੀ, ਜਿਹੜੇ ਐਕਟਰ ਹਨ ਉਹਨਾਂ ਨੇ ਕਿਹਾ ਸੀ ਕਿ ਸਾਡੇ ਜੇ ਲੋਕ ਜਦੋਂ ਕਿਸੇ ਲੈਵਲ ਤੇ ਅਪੜਦੇ ਹਨ, ਜੀਣਾ ਆਂਦਾ ਹੈ ਤੇ ਸਾਡੇ ਤੋਂ ਉਹ ਜੀਵਨੀ ਖੋਹ ਲਈ ਜਾਂਦੀ ਹੈ। ਸੋ ਅਫਸੋਸ ਇਸ ਗੱਲ ਦਾ ਹੈ ਕਿ ਜੀਵਨੀ ਉਹਨਾਂ ਤੋਂ ਵੀ ਖੋਹ ਲਈ ਗਈ। ਇੱਕ 28 ਸਾਲਾਂ ਦਾ ਜਵਾਨ, ਔਰ ਮੈਂ ਤੇ ਮੇਰੇ ਅੰਦਰ ਉਹ ਜਿਹੜੀਆਂ ਨਹਾਵਾਂ ਹਨ ਉਹ ਮੈਂ ਉਹਨਾਂ ਨੂੰ ਫੀਲ ਕਰ ਰਹੀ ਹਾਂ ਜੋ ਉਹਦੇ ਮਾਪਿਆਂ ਦੀਆਂ ਹਨ ਕਿ ਕੱਲਾ ਪੁੱਤਰ ਔਰ ਉਹਦੀ 28 ਸਾਲ ਉਮਰ ਹੈ ਔਰ ਉਹ ਇੰਜ ਜਾ ਰਹੀ ਹੈ ਅੱਗੇ ਤਰੱਕੀ ਦੀਆਂ ਮੰਜ਼ਿਲਾਂ ਤੇ ਸ਼ੋਹਰਤਾਂ ਇੰਜ ਹਾਸਲ ਕਰਦਾ ਜਾ ਰਹੀ ਹੈ ਔਰ ਤੁਸੀਂ ਉਸ ਨੂੰ ਮਾਰ ਰਹੇ ਹੋ। ਤੁਹਾਨੂੰ ਤੇ ਇਸ ਤੇ ਫਖਰ ਹੋਣਾ ਚਾਹੀਦਾ ਸੀ। ਕੋਈ ਵੀ ਪੰਜਾਬ ਦਾ ਪੁੱਤਰ ਅਗਰ ਇਸ ਦੇ ਵਿੱਚ ਮੁਲਵਸ ਹੈ ਤੇ ਉਹਦੇ ਲਈ ਹਮੇਸ਼ਾ ਇਹ ਸ਼ਰਮਿੰਦਗੀ ਰਹੇਗੀ, ਉਹਦੀ ਫੈਮਿਲੀ ਲਈ, ਉਹਦੇ ਲੋਕਾਂ ਲਈ ਇਹ ਦੁਖਾਂਤ ਦੀ ਸ਼ਕਲ ਦੇ ਵਿੱਚ ਹਮੇਸ਼ਾ ਇੱਕ ਚੀਜ਼ ਰਹੇਗੀ ਕਿ ਤੁਸੀਂ ਕਿਸ ਬੰਦੇ ਨੂੰ ਮਾਰਿਆ, ਜਿਸ ਬੰਦੇ ਨੂੰ ਤੁਸੀਂ ਪੰਜਾਬ ਦੀ ਤਰੱਕੀ ਵਾਸਤੇ ਅੱਗੇ ਲਿਆ ਸਕਦੇ ਸੀ, ਜਿਹੜੇ ਪੰਜਾਬ ਦੇ ਮੁੱਦੇ ਹੱਲ ਕਰ ਸਕਦਾ ਸੀ। ਇਹ ਜਿਹੜੇ 4-5 ਲੋਕ ਹਨ ਜਿਹੜੇ ਅੱਜ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬ ਦੀ ਆਵਾਜ਼ ਚੁੱਕ ਰਹੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਪਹਿਲੇ ਪਿਆਰਾ ਹੋ ਗਿਆ ਸੀ, ਦੀਪ ਸਿੱਧੂ ਹੈ, ਲੱਖਾ ਸਿਧਾਣਾ ਹੈ, ਇਹ ਸਨ, ਬਾਕੀ ਲੋਕ ਹਨ, ਸਿਮਰਨਜੋਤ ਮੱਕੜ ਜੀ ਅਕਸਰ ਪੰਜਾਬ ਦੀ ਗੱਲ ਕਰਦੇ ਹਨ। ਇਹ ਤਾਂ ਅਸੀਂ ਵਿੱਚ ਬੈਠੇ ਨਾ ਤੇ ਪ੍ਰਾਊਡ ਫੀਲ ਕਰਦੇ ਹਾਂ ਕਿ ਯਾਰ ਇਹ ਸਾਡਾ ਸਭ ਦਾ, ਪੂਰੇ ਪੰਜਾਬ ਦਾ ਇਹ ਪ੍ਰਾਈਡ ਹੈ, ਕਿਉਂਕਿ ਪੰਜਾਬੀ ਦੀ ਗੱਲ ਕਰਦੇ ਨੇ, ਇਹ ਆਪਸੀ ਸਾਂਝ ਦੀ ਗੱਲ ਕਰਦੇ ਨੇ। ਇਹ ਉਹਨਾਂ ਲੋਕਾਂ ਦੀ ਤਰ੍ਹਾਂ ਦੀ ਗੱਲ ਨਹੀਂ ਕਰਦੇ ਜਿਹੜੇ ਆਪਸੀ ਨਫ਼ਰਤਾਂ ਵਧਾ ਕੇ ਤੇ ਆਪਣੇ ਬੈਨੀਫਿਟਸ ਲੈਂਦੇ ਹਨ। ਇਹ ਸਾਂਝ ਵਧਾ ਕੇ ਤੇ ਉਹ ਹਾਸਲ ਕਰਨਾ ਚਾਹੁੰਦੇ ਨੇ, ਉਹ ਪੰਜਾਬ ਉਹ ਵੇਖਣਾ ਚਾਹੁੰਦੇ ਨੇ ਜੋ ਸਾਡਾ ਪੰਜਾਬ ਹੈ ਸੀ, ਸੂਫੀਆਂ ਦਾ ਸੀ, ਗੁਰੂਆਂ ਦਾ ਸੀ। ਤੇ ਗੱਲ ਲੰਬੀ ਹੋ ਰਹੀ ਹੈ। ਦੁੱਖ ਦੇ ਵਿੱਚ ਬੰਦਾ ਬੋਲਦਾ ਹੈ ਜਾਂ ਤੇ ਨਹੀਂ ਬੋਲਦਾ, ਤੇ ਜਾਂ ਫਿਰ ਬੋਲਦਾ ਹੈ ਤੇ ਬਹੁਤ ਜ਼ਿਆਦਾ ਬੋਲਦਾ ਹੈ। ਤੇ ਕੀ ਕਹਿ ਸਕਨੇ ਆ ਅੰਜਮ ਗਿੱਲ ਜੀ, ਦੁੱਖ ਰਵੇਗਾ ਇਸ ਚੀਜ਼ ਦਾ। ਮੈਂ ਤੇ ਹੁਣ ਗੱਲ ਨਹੀਂ ਕਰ ਸਕਾਂਗਾ ਇਸ ਤੋਂ ਅੱਗੇ, ਉਹ ਐਵੇਂ ਨਹੀਂ ਜਾਂਦੀ, ਇਮੋਸ਼ਨਲ ਹੋ ਜਾਂਦਾ ਬੰਦਾ। ਤੇ ਬਸ ਰਾਤ ਸਿਮਰਨਜੋਤ ਨਾਲ ਵੀ ਗੱਲ ਹੋਈ, ਮੱਕੜ ਭਾਜੀ ਨਾਲ, ਉਹ ਵੀ ਬਹੁਤ ਪਰੇਸ਼ਾਨ ਸੀ, ਗੱਲ ਨਹੀਂ ਕਰ ਸਕੇ। ਤੇ ਨਾਸਰ ਨਾਲ ਵੀ ਹੋਈ ਸੀ, ਨਾਸਰ ਵੀ ਨਹੀਂ ਕਰ ਸਕਿਆ, ਉਹਨੇ ਵੀ ਫੋਨ ਕੱਟਤਾ, ਕਹਿੰਦਾ ਨਹੀਂ ਯਾਰ ਮੇਰੇ ਤੋਂ ਵੀ ਨਹੀਂ ਸੀ ਹੋ ਰਹੀ। ਤਾਂ ਕੁਝ ਜ਼ਾਤੀ ਵੀ ਉਹਦੇ ਨਾਲ ਪਿਆਰ ਸੀ, ਕਿਉਂਕਿ ਗੱਲਬਾਤ ਹੁੰਦੀ ਰਹਿੰਦੀ ਸੀ ਕਿਸੇ ਬੰਦੇ ਨਾਲ, ਉਵੇਂ ਤਾਂ ਚਲੋ ਹੁੰਦਾ ਹੀ ਹੈ। ਸੋ ਜਿਹਦੇ ਨਾਲ ਤੁਹਾਡੀ ਗੱਲ ਹੋ ਜਾਂਦੀ ਹੈ ਉਹ ਤਾਂ ਫਿਰ ਇੱਕ ਹੋਰ ਚੀਜ਼ ਹੈ ਨਾ। ਸਾਰੇ ਪੰਜਾਬ ਨੂੰ ਦੁੱਖ ਹੈ। ਤੁਸੀਂ ਪਾਰਕਿੰਗ ਦੇ ਵਿੱਚੋਂ ਜਦੋਂ ਨਿਕਲੇ ਹੋ ਪਰਚੀ ਲੈਣ ਲੱਗੇ ਤਾਂ ਮੇਰਾ ਖਿਆਲ ਉਹ ਵੀ ਕਹਿ ਰਹੇ ਸਨ ਕਿ ਸਿੱਧੂ ਮੂਸੇਵਾਲਾ ਮਰ ਗਿਆ। ਉਹ ਤੇ ਤੁਹਾਡੇ ਇੱਥੇ ਲਹਿੰਦੇ ਪੰਜਾਬ ਦੇ ਵਿੱਚ ਵੀ ਹਰ ਬੰਦੇ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਸਵੇਰੇ ਪਾਣ ਲੈਣ ਗਿਆ ਤੇ ਬੱਚੇ ਨੌਜਵਾਨ, ਬਾਬਾ ਜੀ ਤੁਹਾਨੂੰ ਪਤਾ ਲੱਗਾ? ਮੈਂ ਕਿਹਾ ਕੀ ਹੈ ਜੀ ਉਹ ਸਿੱਧੂ ਮੂਸੇਵਾਲਾ। ਮੈਂ ਕਿਹਾ ਯਾਰ ਉਹ ਕਹਿੰਦੇ ਜੀ ਉਹ ਤੇ ਬੜਾ ਵੱਡਾ ਨਾਂ ਜੇ ਚੜ੍ਹਦੇ ਪੰਜਾਬ ਦਾ, ਉਹਨੂੰ ਤੇ ਬਹੁਤ ਲੋਕ ਜਾਣਦੇ, ਅਸੀਂ ਜਾਣਦੇ ਹਾਂ, ਅਸੀਂ ਉਹਨਾਂ ਦੇ ਗੀਤ ਸੁਣਨੇ ਆ। ਮੈਂ ਹੈਰਾਨ ਹੋ ਗਿਆ ਬਾਬਾ ਜੀ, ਬਲਕਿ ਇਹ ਬੜੀ ਇੱਕ ਆਮ ਆਦਮੀ ਜਦੋਂ ਗੱਲ ਕਰਦਾ ਨਾ ਤੇ ਮਤਲਬ ਕਿ ਉਹਦੀ ਸ਼ੋਹਰਤ, ਉਹਦੀ ਵਡਿਆਈ ਹੁੰਦੀ ਹੈ ਕਿ ਯਾਰ ਬਹੁਤ ਵੱਡਾ ਆਦਮੀ ਸੀ ਜਿਹੜਾ ਬਾਹਰ ਜਵਾਨੀ ਚ ਟੂ ਜਾਣਾ ਬੜੇ ਦੁੱਖ ਵਾਲੀ ਗੱਲ। ਆਪਣੇ ਦੋਸਤ ਨੇ ਉਹ ਫੋਨ ਕਰਕੇ ਸਾਡੇ ਨਾਲ ਅਫਸੋਸ ਕਰ ਰਹੇ ਨੇ, ਇੱਕ ਦੂਜੇ ਨਾਲ ਅਸੀਂ ਕਰ ਰਹੇ ਹਾਂ। ਐਸੇ ਹੀ ਐਸੇ